ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ USA ਤੇ ਸਾਰਿਆਂ ਦਾ ਸਵਾਗਤ ਹੈ। ਅਸੀਂ ਆ ਗਏ। ਤਾਇਆ ਕੀ ਹੋਇਆ? ਮੈਂ ਸਤਿ ਸ਼੍ਰੀ ਅਕਾਲ ਕਰ ਰਿਹਾ। ਉਹ ਅੱਛਾ, ਸਤਿ ਸ਼੍ਰੀ ਅਕਾਲ ਤਾਇਆ। ਸ਼ੌਂਕੀ ਦੇ ਵੱਲੋਂ ਵੀ ਮੈਂ ਹਾਂ ਹਰਮਨਪ੍ਰੀਤ ਕੌਰ। ਤਾਇਆ ਐਕਚੁਅਲ ਚ ਮੈਨੂੰ ਲੱਗਦਾ ਤੁਸੀਂ ਭੁੱਲ ਗਏ ਕਿ ਰੇਡੀਓ ਤੇ ਦਿਖਦਾ ਨਹੀਂ ਹੈਗਾ ਨਾ, ਇਸ ਲਈ ਕਿਸੇ ਨੂੰ ਦਿਖਿਆ ਹੀ ਨਹੀਂ। ਤੁਸੀਂ ਹੱਥ ਜੋੜ ਕੇ ਬੈਠੇ। ਲੋਕਾਂ ਨੇ ਦੇਖ ਲਿਆ ਮੈਨੂੰ ਆਪਣੀ ਅੰਤਰਾਤਮਾਵਾਂ ਦੀ ਨਿਗਾਹਾਂ ਦੇ ਨਾਲ। ਤਾਇਆ ਕੀ ਕਰਦਾ ਸਭ ਨੂੰ ਦਿਖ ਜਾਏ। ਤਾਇਆ ਹੈ ਯੂ ਰੌਕ ਇਟ। ਮੈਨੂੰ ਪਤਾ ਹੈ ਮੈਂ ਮਿਜ਼ਾਈਲ ਹਾਂ। ਹਾਂ ਕਿਉਂਕਿ ਮੈਂ ਮਿਜ਼ਾਈਲ ਹਾਂ। ਇਹ ਤਾਂ ਗੱਲ ਤੇਰੀ ਸਹੀ ਹੈ ਤਾਇਆ। ਮਾਝੇ ਵਾਲੇ ਬੁਰਾ 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 ਕੁੜੀ ਤੋਂ ਸੁਣੀ ਦੇ ਆ ਮਾਰੇ ਮੁੰਡੇ ਮਾਝੇ ਦੇ ਨੋਰ ਨੀ ਨਾ 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 ਬੁਰਾ। ਕੀ ਬਾਤ ਹੈ ਤਾਇਆ, ਅੱਜ ਪੂਰਾ ਐਨਰਜੈਟਿਕ ਲੱਗ ਰਿਹਾ। ਪਤਾ ਕੀ ਹੁੰਦਾ ਜਦੋਂ ਤੁਸੀਂ ਵੀਕਐਂਡ ਤੋਂ ਬਾਅਦ ਇੱਥੇ ਆਉਂਦੇ ਹੋ ਨਾ, ਤੁਹਾਨੂੰ ਇੱਕ એનર્ਜੀ ਅਲੱਗ ਹੀ ਮਿਲਦੀ ਹੈ। ਹੁਣ ਦੇਖੋ ਜੀ ਬਹੁਤ ਡਿਫਰੈਂਟ ਚੀਜ਼ ਹੈ। ਓਕੇ, ਹੁਣ ਜਿੱਦਾਂ ਕਿ ਮੰਡੇ ਲੋਕੀ ਕੰਮ ਤੇ ਜਾਣ ਨੂੰ ਮੋਟ ਪੈਂਦੀ ਹੈ, ਮੈਨੂੰ ਵਧੀਆ ਲੱਗਦਾ ਹੈ। ਮੈਂ ਤਾਂ ਆ ਜਾਂਦਾ। ਦੇਖੋ ਜੀ ਪਤਾ ਕਿੰਦਾ ਕਿ ਨਵਾਂ ਦਿਨ ਨਵੀਂ ਸ਼ੁਰੂਆਤ, ਇੱਕ ਹਫਤਾ ਇੱਕ ਨਵਾਂ ਚੈਲੰਜ ਲੈ ਕੇ ਹੈ ਨਾ। ਹੁਣ ਤੈਨੂੰ ਵੀ ਬਰਦਾਸ਼ਤ ਕਰਨਾ ਆਪਣੇ ਆਪ ਚ ਇੱਕ ਵੱਡਾ ਚੈਲੰਜ ਹੈ ਨਾ। ਤੈਨੂੰ ਮੈਂ ਕਰਨਾ ਹੁੰਦਾ ਇੱਕ ਹਫਤਾ ਮਤਲਬ ਕਿ ਚੈਲੰਜਿੰਗ ਮੇਰਾ ਵੀਕ ਨਿਕਲਦਾ। ਜ਼ਿੰਦਗੀ ਨੂੰ ਇੱਕ ਪਹਿਲੂ ਮਿਲਿਆ। ਕੌਣ ਕਿਹਨੂੰ ਬਰਦਾਸ਼ਤ ਕਰ ਰਿਹਾ ਨਾ, ਸਾਰੇ ਜਾਣਦੇ। ਸਾਰੇ ਜਾਣ। ਹਾਂਜੀ ਤਾਇਆ ਜੀ, ਮੈਂ ਤੇਰੀ ਟਾਈ ਤੋਂ ਬਹੁਤ ਦੁਖੀ ਆ। ਫੇਰ ਆਉਂਦੇ ਮਤਲਬ ਕਿ ਮੈਂ ਕਹਿੰਦਾ ਇੰਨਾ ਕਮਜ਼ੋਰ ਕੋਈ ਕਿੱਦਾਂ ਹੋ ਸਕਦਾ। मैं डॉक्टर को गया अपनी शुगर चेक कराने। डॉक्टर ने शुगर चेक की मेरी। ओके। शुगर चेक करके डॉक्टर ने कहा कि शुगर थोड़ी ज्यादा हैगी है, तुसी मिठे दा परहेज करना। ठीक है। मैं तेरी ताई नू जाके कहा कि देख चाह बनाएंगी फिक्की बनाई, मिठा चंगा नहीं है। कहती पर दो बारी काम नहीं करने हैगे, काम करो पहला कोई लड्डू लुड्डू खा लो, बाद चाह पियोगे तेनू आपे फिक्की लगूगी। ਏਦਾਂ ਹੋਇਆ। ਕਹਿੰਦੀ ਮੈਂ ਬਾਰ-ਬਾਰ ਨਹੀਂ ਬਣਾਉਂਦੀ ਚਾਹ, ਇੱਕੋ ਤਰ੍ਹਾਂ ਦੀ ਬਣੂਗੀ। ਰੱਜ ਕੇ ਪਹਿਲਾਂ ਮਿੱਠਾ ਠੂਸ ਲਾ, ਚਾਹ ਤੈਨੂੰ ਫਿੱਕੀ ਆਪੇ ਫੀਲ ਹੋ ਜਾਊਗੀ। ਤਾਇਆ ਮੈਨੂੰ ਲੱਗਦਾ ਨਾ ਤਾਈ ਤੈਨੂੰ ਹੁਣ ਪਿਆਰ ਨਹੀਂ ਕਰਦੀ। ਮੈਨੂੰ ਪਤਾ ਨਹੀਂ ਕਰਦੀ, ਮੈਂ ਕਿਹੜਾ ਨੂੰ ਕਰਦਾ। ਇਹ ਤਾਂ ਗੱਲ ਤੇਰੀ ਸਹੀ ਹੈ ਤਾਇਆ। ਮੈਂ ਦੱਸ ਰਿਹਾ, ਮੈਂ ਫਿਰ ਲਾਇਆ ਫੋਨ। ਮੇਰੀ ਨਵੀਂ ਸਹੇਲੀ ਬਣੀ ਹੈ। ਨਵੀਂ ਸਹੇਲੀ ਮੇਰੀ ਬਣੀ ਹੈਗੀ ਹੈ ਕਾਜਲ ਅਗਰਵਾਲ। ਤਾਇਆ ਤੂੰ ਕਿੰਨਾ ਕਰੈਕਟਰਲੈਸ ਜਿਹਾ ਬੰਦਾ ਬਣੀ ਜਾ ਰਿਹਾ। ਹਾਊ ਆਈ ਐਮ ਮਤਲਬ ਹਰ ਵਾਰ ਨਵੀਂ ਸਹੇਲੀ, ਨਵੀਆਂ ਗੱਲਾਂ, ਨਵੇਂ ਨਾ। ਮੈਂ ਨਾ ਬਜ਼ੁਰਗਾਂ ਦੀ ਕਹਾਵਤਾਂ ਗਲਤ ਸਾਬਤ ਕਰ ਰਿਹਾ। ਕਹਿੰਦੇ ਨੇ ਕਿ ਸਹੇਲੀ ਤੇ ਹਵੇਲੀ ਛੇਤੀ ਨਹੀਂ ਬਣਦੀ। ਮੈਂ ਬਣਾ ਕੇ ਦਿਖਾ ਰਿਹਾ ਕਿ ਨਹੀਂ, ਹਵੇਲੀਆਂ ਤੇ ਮੇਰੀਆਂ ਇੰਨੀਆਂ ਵੱਡੀਆਂ। ਵਾਈਟ ਹਾਊਸ ਪਹਿਲਾਂ ਮੇਰਾ ਸੀ। ਤਾਇਆ ਇਹ ਗੱਲਾਂ ਮਤਲਬ ਬਜ਼ੁਰਗਾਂ ਨੇ ਨਹੀਂ, ਜਸਵਿੰਦਰ ਭੱਲਾ ਨੇ ਕਹੀਆਂ ਸੀ। ਉਹ ਵੀ ਬਜ਼ੁਰਗ। ਮੈਂ ਨਾ ਮਤਲਬ ਅੱਜ ਬਹੁਤ ਦੁਖੀ ਸੀ। ਕਿਹੜੀ ਗੱਲੋਂ ਤਾਇਆ? ਮੈਂ ਨਾ ਖਾਲੀ, ਕਹਿੰਦੇ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ। ਮੈਂ ਖਾਲੀ ਬੈਠਾ ਸੀਗਾ। ਮੈਂ ਕਿਹਾ ਕੁਝ ਲਿਖਾਂ। ਲਿਖਣ ਨੂੰ ਮੈਨੂੰ ਕਾਗਜ਼ ਪੈਨ ਨਾ ਲੱਭੇ, ਪਰ ਮੈਂ ਲਿਖਣਾ ਕੁਝ ਸੀਗਾ। ਫਿਰ ਮੈਂ ਲਿਖਤਾ। ਕਿੱਥੇ ਲਿਖਿਆ? ਮੈਂ ਦੱਸਦਾ। ਪਹਿਲਾਂ ਮੈਂ ਦੱਸਦਾ। ਮੈਂ ਸੁਣ ਰਹੇ ਹੋ ਹਾਸੇ ਚਾਰੇ ਪਾਸੇ ਪੰਜਾਬੀ ਰੇਡੀਓ USA ਤੇ ਹਰਮਨ ਤੇ ਤਾਇਆ ਸ਼ੌਂਕੀ ਤੁਹਾਡੇ ਨਾਲ। ਤੇ ਅੱਜ ਮੈਂ ਵਿਹਲਾ ਬੈਠਾ, ਮੇਰਾ ਦਿਲ ਕਰੇ ਮੈਂ ਕੁਝ ਲਿਖਾਂ। ਅੰਦਰ ਤਾਂ ਲਿਖਾਰੀ ਜਾਗ ਰਿਹਾ ਸੀ ਮੇਰਾ, ਪਰ ਮੈਨੂੰ ਕੋਈ ਜਗ੍ਹਾ ਨਾ ਮਿਲੇ ਮੈਂ ਲਿਖਾਂ ਕੀ। ਫਿਰ ਮੈਂ ਗਵਾਂਢੀਆਂ ਦੇ ਬੂਹੇ ਤੇ ਲਿਖ ਆਇਆ, ਇਹ ਮਕਾਨ ਵਿਕਾਊ ਹੈ। ਹੁਣ ਗਵਾਨ ਤਾਂ CCTV ਫੁਟੇਜ ਕਢਾ ਕੇ ਨਾ ਲੱਭਦੇ ਪਏ ਆ ਕਰਤੂਤ ਕੀਦੀ ਆ। ਹੁਣ ਤਾਂ ਤਾਇਆ ਰੇਡੀਓ ਤੇ ਆਪ ਹੀ ਦੱਸ ਦਿੱਤਾ, ਛੇਤੀ ਭੇਤ ਖੁੱਲ ਜਾਏਗਾ। ਨਹੀਂ ਖੁੱਲਣਾ, ਉਹ ਸਾਡਾ ਰੇਡੀਓ ਸੁਣਦੇ ਹੀ ਨਹੀਂ ਹੈਗੇ। ਅੰਗਰੇਜ਼ ਨੇ ਉਹ ਆਏ ਪੰਜਾਬ ਤੋਂ, ਇਹਨੇ ਬਹੁਤੇ ਅੰਗਰੇਜ਼ ਬਣਦੇ ਨੇ ਅੱਜ ਕੱਲ। ਉਹ ਐਮਿਨਮ ਦੇ ਗਾਣੇ ਗੁਣੇ ਸੁਣਦੇ ਤੇ ਕਹਿੰਦੇ ਨੇ ਆਪਾਂ ਅੰਗਰੇਜ਼ ਹੀ ਸੁਣਨਾ, ਅੰਗਰੇਜ਼ ਹੀ ਬਣਨਾ। ਉਹ ਪੰਜਾਬੀ ਰੇਡੀਓ ਸੁਣਦੇ ਘੱਟ ਨੇ। ਤੇ ਮੈਂ ਸਾਡਾ ਰੇਡੀਓ ਸਾਰੇ ਸੁਣਦੇ ਨੇ ਤਾਇਆ, ਸਾਰੇ ਸੁਣਦੇ ਨੇ। ਮੈਂ ਦੇਖ ਬਾਈਡਨ ਸੁਣਦਾ ਨਾ, ਬਾਈਡਨ ਸੁਣਦਾ ਹੈਗਾ ਸਾਡਾ ਰੇਡੀਓ। ਮਤਲਬ ਕਿ ਬਹੁਤ ਸਾਰੇ ਚਰਚੇ ਐਸੇ ਨੇ, ਉਹ ਟਵੀਟ ਪਾਉਣ ਤੋਂ ਪਹਿਲਾਂ ਸਾਡਾ ਰੇਡੀਓ ਸੁਣਦੇ। ਕਿ ਤਾਏ ਨੇ ਗੱਲ ਕਹੀ ਹੈ ਤੇ ਮਤਲਬ ਅਥੈਂਟਿਕ ਟਵੀਟ ਪਾ ਦਿਓ, ਫਿਰ ਉਹ ਟਵੀਟ ਪਾਉਂਦੇ ਆ। ਮਤਲਬ ਇੰਨੀ ਅਥੈਂਟਿਸਿਟੀ ਹੈ ਮੇਰੀ ਇਹ ਸ਼ਬਦਾਂ ਦੇ ਵਿੱਚ, ਸ਼ਬਦਾਵਲੀ ਵਿੱਚ। ਪਰ ਦੇਖੀ ਅਥੈਂਟਿਸਿਟੀ ਚੈੱਕ ਕਰੀ, ਹੁਣ ਤੱਕ ਤੇ 4-5 ਗਾਹਕ ਵੀ ਖੜੇ ਹੋਣੇ। ਦੋਸਤੋ ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਕਮਾਲ ਹੈ ਤੂੰ ਵੀ। ਵੈਸੇ ਮੈਂ ਬਹੁਤ ਕਮਾਲ ਆ। ਲੱਗਦਾ ਵੀ ਜਦੋਂ ਰੱਬ ਨੇ ਤੈਨੂੰ ਬਣਾਇਆ ਨਾ, ਤੈਨੂੰ ਬਣਾ ਕੇ ਜਿਹੜਾ ਤੇਰਾ ਉਹ ਸੱਚਾ ਸੀ, ਜਿਹਨੂੰ ਸਾਂਚਾ ਵੀ ਕਹਿੰਦੇ ਆ, ਉਹ ਤੋੜਤਾ। ਉਹ ਤੋੜਿਆ ਨਹੀਂ ਹੈ, ਉਹਨਾਂ ਨੂੰ ਸੰਭਾਲ ਕੇ ਰੱਖਿਆ। ਉਹ ਕਿਉਂ? ਜਿੱਦਾਂ ਕਿ ਜਦੋਂ ਅੱਜ ਕੱਲ ਬੇਬੀ ਪੈਦਾ ਹੁੰਦਾ, ਜਿਹੜਾ ਤਾਂ ਨਾੜੂ ਹੁੰਦਾ, ਉਹਨੂੰ ਸਟੋਰ ਕਰਕੇ ਰੱਖਦੇ ਆ ਤਾਂ ਕਿ ਗਾਹਾਂ ਲੋੜ ਹੋਏ ਬੋਨ ਮੈਰੋ ਨਿਕਲ ਜਾਵੇ। ਮੇਰਾ ਬੋਨ ਮੈਰੋ ਮੇਰੇ ਸਾਂਚੇ ਵਿੱਚ। ਤਾਇਆ ਤੂੰ ਬੜਾ ਵੈਸੇ ਨੌਲੇਜੇਬਲ ਇਨਸਾਨ। ਮੈਂ ਨਾ ਕਹਿੰਦਾ ਤੇ ਪਿਆ ਵਾਂ, ਮੈਂ 6 ਸਾਲ ਡਾਕਟਰ ਵੀ ਰਿਹਾ ਵਾਂ।
ਇਹ 6 ਸਾਲ ਵਾਲੀ ਡਾਕਟਰੀ ਕਿਹੜੀ ਹੁੰਦੀ ਹੈ? ਦੇਖੋ ਜੀ 5 ਸਾਲ ਦੀ ਪੜ੍ਹਾਈ ਕੀਤੀ, ਹਾਂ ਠੀਕ ਹੈ ਜੀ, 1 ਸਾਲ ਮੈਂ ਐਜ਼ ਅ ਡਾਕਟਰ ਰਿਹਾ। ਬਾਅਦ ਚ ਮੈਂ ਅੱਕ ਗਿਆ ਕੰਮ ਕਰ ਕਰਕੇ ਕਿ ਕੀ ਮਤਲਬ ਉਹ ਲੈ ਕੇ ਚਾਕੂ ਚੀਰ ਫਾੜ ਕਰਦੇ ਰਹੋ, ਅਜੀਬ ਲੱਗਦਾ ਹੈ ਨਾ। ਤੇ ਮੈਂ ਕੀ ਕਹਿੰਦੇ ਨੇ, 1-2 ਵਾਰੀ ਮੇਰੇ ਕੋਲ ਕੈਂਚੀ ਵੀ ਅੰਦਰ ਰਹਿ ਗਈ ਸੀ। ਹੋ ਮਰੀਜ਼ ਦੇ ਢਿੱਡ 'ਚ। ਆਹ ਤੇ ਮੇਰਾ ਨੁਕਸਾਨ ਹੋ ਗਿਆ। ਤੇਰਾ ਕਾਹਦਾ ਨੁਕਸਾਨ ਹੋਇਆ? $12 ਦੀ ਕੈਂਚੀ ਗਵਾਚ ਗਈ। ਮੈਂ ਕਿਹਾ ਘਾਟਾ ਪੈ ਰਿਹਾ ਮੈਨੂੰ, ਇਹ ਕੰਮ ਹੀ ਬੰਦ ਕਰੋ। ਫਿਰ ਮੈਂ ਕੰਮ ਬੰਦ ਕਰਤਾ। ਤਾਇਆ ਸ਼ੁਕਰ ਹੈ ਰੱਬ ਦਾ ਕਿ ਤੂੰ ਕੰਮ ਬੰਦ ਕਰਤਾ, ਨਹੀਂ ਤਾਂ ਮੇਰਾ ਤੈਨੂੰ $12 ਆਪਣੇ ਤਾਂ ਦੀਦੇ ਸੀ। ਮਰੀਜ਼ ਦੀ ਕੀਮਤੀ ਜਾਨ ਦੀ ਕੋਈ ਫਿਕਰ ਨਹੀਂ। ਨਹੀਂ ਉਹਦਾ ਚੱਕਰ ਹੀ ਕੋਈ ਨਹੀਂ ਹੈਗਾ। ਕੈਂਚੀ ਉਹਦੇ ਅੰਦਰ ਤਾਂ ਫਾਇਦਾ ਦੇਖ ਕੇ ਨਾ, ਕੀ? ਉਹਦੇ ਗੁਰਦੇ ਕੋ ਕੈਂਚੀ ਹੈ, ਜਿੱਦਾਂ ਕਿਤੇ ਪੱਥਰੀ ਹੁੰਦੀ ਹੈ ਉਹ ਕੈਂਚੀ ਵੱਜ ਕੇ ਪੱਥਰੀ ਖੁਰਜਿਆ ਕਰਨੀ ਸੀ। ਮੈਂ ਤੇ ਅੰਦਰ ਜ਼ਮੀਨ ਕੀ ਮਸ਼ੀਨ ਲਾਤੀ ਕਿ ਬੰਦੇ ਨੂੰ ਕਦੇ ਪੱਥਰੀ ਹੋਵੇ ਹੀ। ਤਾਇਆ ਮੈਨੂੰ ਅੱਜ ਤੇਰੀਆਂ ਗੱਲਾਂ ਚੋਂ ਕਈ ਸਵਾਲਾਂ ਦੇ ਜਵਾਬ ਮਿਲ ਰਹੇ ਨੇ। ਅੱਛਾ, ਹਾਂ। ਜਿੱਦਾਂ ਕਿੱਦਾਂ? ਵੀ ਤੇਰੇ ਚਪੇੜਾਂ ਕਿਉਂ ਪੈਂਦੀਆਂ ਰਹੀਆਂ? ਚਪੇੜੇ ਤੇ ਮੇਰੇ ਕਦੇ ਪਈਆਂ ਹੀ ਨਹੀਂ ਹੈ। ਕਸੁੰਤਾ ਪਏ ਨਾ ਵੇਲਣੇ ਤਾਂ ਤੂੰ ਖਾਦੇ ਨੇ। ਨਹੀਂ ਲੱਤਾਂ ਤਾਂ ਪੈਂਦੀਆਂ ਰਹੀਆਂ ਨੇ। ਤੂੰ ਮੈਨੂੰ ਕਿਹੜੇ ਹਾਲਾਤਾਂ 'ਚ ਦੇਖਿਆ ਜਿਹੜਾ ਤੂੰ ਇਹ ਗੱਲ ਕਰ ਰਹੀ ਹੈ? ਤਾਈ ਨੂੰ ਮੈਂ ਇੱਕ ਦਿਨ ਦੇਖਿਆ ਸੀ ਤੇਰੇ ਠੁੱਡਾ ਮਾਰਦੇ ਹੋਏ। ਉਹ ਮੇਰੇ ਠੁੱਡਾ ਨਹੀਂ ਮਾਰਦੀ ਪਈ ਸੀ, ਮੇਰੇ ਚੁੱਕ ਪੈ ਗਈ ਸੀ, ਚੁੱਕ ਕੱਢਦੀ ਪਈ ਸੀ। ਹੈ ਹਾਂ, ਚੁੱਕ ਨਹੀਂ ਨਿਕਲਦੀ ਪੈ ਜੇ ਤਾਂ ਠੁੱਡਾ ਮਾਰੋ ਚੁੱਕ ਗਿਆ। ਹਾਂ ਯੈਸ, ਚੁੱਕ ਕੱਢਦੀ ਪਈ ਸੀ। ਤਾਇਆ ਝੂਠ ਨਾ ਬੋਲ। ਤੇ ਚੁੱਕ ਤਾਇਆ ਝੂਠ ਨਾ ਬੋਲ। ਮੇਰੇ ਵਾਸਤੇ ਆਥੈਂਟਿਸਿਟੀ ਦੇਖ, ਮੇਰੇ ਵਾਸਤੇ ਉਹ ਚੁੱਕ ਸੀ, ਉਹਨੂੰ ਕਿਸੇ ਦੀ ਚੁੱਕਣਾ ਸੀ। ਉਹ ਤੇਰੇ ਅੱਗੇ ਬੋਲ ਜਾਈ ਨਹੀਂ, ਕਾਲੇ ਕੱਛਿਆਂ 'ਚ ਪਹਿਲਾਂ ਨਾਵੇਂ ਆਉਂਦਾ। ਤਾਇਆ ਹੈ ਆ ਗਾਣਾ ਤੇ ਏਦਾਂ ਸੀ, ਹੋ ਤੇਰੇ ਅੱਗੇ ਬੋਲਦਾ ਹੀ ਨਹੀਂ, ਪਿੰਡ ਰੋਲਿਆਂ 'ਚ ਪਹਿਲਾਂ ਨਾਮ ਆਉਂਦਾ। ਨਹੀਂ, ਮੇਰਾ ਕਾਲੇ ਕੱਛਿਆਂ ਵਾਲਾ 'ਚ ਪਹਿਲਾਂ ਨਾਮ ਆਉਂਦਾ ਹੈ। ਵਾਈ ਸੋ? ਮਤਲਬ ਉਹ ਗੈਂਗ ਦਾ ਮੈਂ ਪ੍ਰਧਾਨ ਰਿਹਾ ਆਪਣੇ ਟਾਈਮ ਤੇ। ਤਾਇਆ ਤੂੰ ਆ ਕੰਮ ਵੀ ਕੀਤੇ? ਲੈ ਮੈਂ ਕੀ ਨਹੀਂ ਕੀਤਾ। ਬਈ ਦੇਖੋ ਜੀ, ਆਪਣੇ ਬੱਚਿਆਂ ਨੂੰ ਸਿਖਾਣਾ ਕਿ ਦੇਖਾ ਪਰ ਰਾਤਾਂ ਜਾਗ ਵੀ ਮਿਹਨਤ ਕੀਤੀ ਹੈ। ਕਾਲੇ ਕੱਛੇ ਪਾ ਕੇ ਕਾਲੀ ਰਾਤ ਵਿੱਚ, ਖਾਸ ਕਰਕੇ ਮੱਛਿਆਂ ਦੀ ਰਾਤ। ਹਾਂ, ਮੱਛਿਆਂ ਦੀ ਰਾਤ ਮੇਰੀ ਅੱਖ ਖੁੱਲ ਜਾਵੇ, ਮੈਂ ਕਿਤੇ ਗਲੀ ਦਾ ਰਾਹ ਭੁੱਲ ਜਾਵੇ। ਉੱਥੇ ਜਾ ਕੇ ਮੈਂ ਜਦੋਂ ਚੋਰੀ ਕਿਤੇ ਕੀਤੀ, ਲੋਕਾਂ ਨੇ ਮੇਰੀ ਛਿੱਤਰ ਪਰੇਡ ਸੀ ਕੀਤੀ। ਕਿਹੜਾ ਸੀ ਕੀ ਕਸੂਰ ਬੈਠੋ ਹੋਇਆ, ਉਹ ਗੋਡਾ ਹੱਥੋਂ ਦੂਰ ਮੇਰਾ ਹੋਇਆ। ਓਏ ਬਹੁਤ ਭਰਪੂਰ ਕੁਟਾਪਾ ਹੋਇਆ, ਇੱਕ ਵਾਰੀ ਦੱਸ ਦੇ ਜਰਾ, ਗੋਡਾ ਜੋੜਨ ਦੀ ਕੀ ਹੈ ਦਵਾ। ਐ ਹੋਇਆ ਮੈਨੂੰ ਤਾਇਆ। ਪਰ ਗੱਲ ਇਹ ਹੈ, ਗਾਣਾ ਤਾਂ ਬਹੁਤ ਸੋਹਣਾ ਗਾਇਆ। ਥੈਂਕ ਯੂ। ਸਨਸਨੀਖੇਜ਼ ਤਰੀਕੇ ਨਾਲ ਜੇ ਦੱਸਦਾ ਨਾ, ਸੈਂਸੇਸ਼ਨਲ। ਹਾਂ, ਉਹ ਤੇਰਾ ਕੰਮ ਹੈਗਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ, ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਚੱਲ ਤੈਨੂੰ ਸੈਂਸੇਸ਼ਨਲ ਨਿਊਜ਼ ਵੀ ਸੁਣਾ ਦਿੰਨੀ ਆ। ਬਿਲਕੁਲ। ਇਹੋ ਜਿਹੀ ਖਬਰ ਜਿਹਨੂੰ ਪੜ੍ਹ ਕੇ ਮੈਨੂੰ ਸ਼ਰਮ ਆ ਗਈ। ਅੱਛਾ, ਇਹੋ ਜਿਹੀ ਖਬਰ ਜਿਹੜੀ ਪੜ੍ਹ ਕੇ ਮੈਨੂੰ ਸਮਝ ਨਹੀਂ ਆਇਆ ਵੀ ਮੈਂ ਤੈਨੂੰ ਕਿਵੇਂ ਸੁਣਾ ਪਾਉਂਗੀ। ਤਾਇਆ ਜਿੱਦਾਂ ਅੱਗੇ ਇੰਨਾ ਕੁਛ ਸੁਣਾ ਜਾਂਦੀ, ਮੈਨੂੰ ਉਦਾਂ ਹੀ ਸੁਣਾ ਦੇ। ਤਾਇਆ ਇਹ ਖਬਰ ਸੁਣ ਕੇ ਤੂੰ ਵੀ ਸ਼ਾਇਦ ਸ਼ਰਮਸਾਰ ਹੋ ਜਾ। ਵੈਸੇ ਤਾਂ ਮੈਂ ਜਨਮਜਾਤ ਬਸ਼ਰਮ ਆ, ਬਾਕੀ ਦੱਸ ਦੇ ਗੱਲ ਕੀ ਹੈ। ਤਾਇਆ ਲੁਧਿਆਣੇ ਤੋਂ ਇਹ ਖਬਰ ਆਈ ਹੈ। ਅੱਛਾ। ਇੱਕ ਬਜ਼ੁਰਗ ਹੈ, ਉਹਦਾ ਮੂੰਹ ਕਾਲਾ ਕਰਕੇ, ਅੱਛਾ, ਤੇ ਉਹਨੂੰ ਮਤਲਬ ਗਲੀਆਂ ਦੇ ਵਿੱਚ ਘੁਮਾਇਆ ਗਿਆ। ਕਾਹਦੇ ਵਾਸਤੇ? ਕਿਉਂਕਿ ਉਹ ਬਜ਼ੁਰਗ ਦੀ ਉਮਰ 70 ਸਾਲਾਂ ਦੀ ਹੈ। ਅੱਛਾ। ਉਹ ਬਜ਼ੁਰਗ ਨੇ ਆਪਣੀ 100 ਸਾਲ ਦੀ ਸਾਲੇ ਹਾਰ ਯਾਨੀ ਸਾਲੇ ਦੀ ਘਰ ਵਾਲੀ 100 ਸਾਲ ਦੀ ਉਹਨੂੰ ਛੇੜਤਾ। ਆਪ ਉਹ 70 ਸਾਲ ਦਾ? ਹਾਂ। ਜਿਹਨੂੰ ਛੇੜਿਆ 100 ਸਾਲ ਦੀ? ਹਾਂ। ਅੱਛਾ, ਆਪ ਉਹ 70 ਦਾ ਜਿਹਨੂੰ ਛੇੜਿਆ 100 ਸਾਲ ਦੀ, ਯਾਨੀ ਕਿ 30 ਸਾਲ ਦੀ ਗਰੋਥ। ਹਾਂ। ਤੇ ਬਾਅਦ ਚ ਛਤਰੋਲ ਹੋਈ ਹੈ। ਹਾਂ। ਇਹ ਬੰਦੇ ਨੂੰ ਸਮਝਾਓ, ਅੱਜ ਕੱਲ ਜ਼ਿੰਦਗੀ ਬਹੁਤੀ ਲੰਬੀ ਨਹੀਂ ਹੈਗੀ। 70 ਸਾਲ ਤੇਰੀ ਉਮਰ ਹੈ, ਕਿਤੇ ਜੇ ਕਿਤੇ ਰੱਬ ਨੇ ਤੇਰੇ ਨਾਲ ਛੇੜਖਾਨੀ ਮਾਰੀ ਜੀ ਕਰਤੀ ਨਾ, ਤੇਰਾ ਕਿਤੇ ਬਾਈਪਾਸ ਬੂਈਪਾਸ ਹੋ ਗਿਆ, ਤੇ ਤੂੰ ਮੈਂ ਕਿਹਾ ਉੱਤੋਂ ਦੀ ਬਾਈਪਾਸ ਹੁੰਦੇ ਰੱਬ ਕੋ ਪਹੁੰਚ ਜਾਣਾ ਹੈਗਾ। ਇਹ ਕੋਈ ਕਰਨ ਵਾਲੇ ਕੰਮ? ਮਤਲਬ ਕਿ ਮੇਰੀਆਂ I have a number of girlfriends. Yes. And number of girlfriends, ਪਰ ਛੇੜੀ ਕਦੇ ਕੋਈ ਨਹੀਂ। ਭੈਣ ਬਣਾ ਕੇ ਰੱਖਿਆ ਹੋਈ ਹੈ। ਕਹਿ ਲਾ ਤੂੰ, ਭੈਣ ਕਹਿ ਲਾ। ਪਹਿਲਾਂ ਉਹ ਏਦਾਂ ਹੀ ਆਂਦੀਆਂ ਨੇ, ਪਰ ਜਦੋਂ ਮੇਰੀਆਂ ਉਹ ਅਸ਼ਾਈ ਨੂੰ ਦੇਖਦੀਆਂ ਨੇ ਨਾ, ਅਸ਼ਾਈ
ਮੇਰੀ ਅਸ਼ਾਈਆਂ ਦੇਖ ਕੇ ਅਸ਼ਾਈ ਨਹੀਂ ਹੁੰਦਾ ਤਾਇਆ, ਸਾਡੇ ਉੱਥੇ ਅਸ਼ਾਈ ਕਹਿੰਦੇ ਨਹੀਂ ਇਟਸ ਅੱਛਾਈ, ਨਹੀਂ ਸਾਡੇ ਸ਼ਸ਼ਾ ਕਹਿੰਦੇ ਤੇ ਜਦੋਂ ਮੇਰੀ ਅਸ਼ਾਈ ਦੇਖਦੇ ਨਾ ਉਹ ਫਿਰ ਆਪੇ ਕਹਿੰਦੇ ਨੇ ਕਿ ਨਹੀਂ ਸਾਡਾ ਡਿਸੀਜਨ ਗਲਤ ਸੀਗਾ, ਆਈ ਵਾਂਟ ਟੂ ਬੀ ਯੋਰ ਲਵਰ, ਫਿਰ ਮੈਂ ਨਾ ਨਹੀਂ ਕਰਦਾ। ਅੱਛਾ ਚੱਕਰ ਇਹ ਹੈ ਕਿ ਮੇਰੀ ਨਜ਼ਾਕਤ ਨੇ। ਹਾਂ ਮੈਂ ਇੱਕ ਨਿੱਜੀ ਸਵਾਲ ਪੁੱਛਾਂ? ਮੈਂ ਕਹਿੰਦਾ 2-4 ਪੁੱਛ, ਜਵਾਬ ਦੇਗਾ? ਨਿੱਜੀ ਜਵਾਬ ਤੇ ਨਿੱਜੀ ਟਿੱਪਣੀਆਂ ਦੇਣ ਤੇ ਮੈਨੂੰ ਬਹੁਤ ਮਜ਼ਾ ਆਉਂਦਾ। ਅੱਛਾ ਤਾਇਆ ਫਿਰ ਸਾਸੂ ਮਾਂ ਚਲੇਗੀ ਘਰੋਂ? ਹਾਂ ਸੁੱਖ ਨਾਲ ਸਿਆਪਾ ਹੋਇਆ ਕਿਤੇ, ਮਤਲਬ ਕਿ ਸੁੱਖ ਨਾਲ ਰੁੱਖਤ ਹੋਏ ਨਾ ਕਿਤੇ। ਅੱਛਾ ਹਾਂ ਤੇ ਕਿਵੇਂ ਅੱਖਾਂ ਚ ਅਥਰੂ ਲੈ ਕੇ ਕਿਵੇਂ ਰੁਖਸਤ ਕੀਤਾ? ਇਹ ਪਹਿਲੇ ਹੰਝੂ ਸੀਗੇ ਜਿਹੜੇ ਜ਼ਿੰਦਗੀ 'ਚ ਮੇਰੇ ਖੁਸ਼ੀ ਦੇ ਨਿਕਲੇ। ਅੱਛਾ ਮਤਲਬ ਤੂੰ ਮੰਨੇਗੀ ਨਹੀਂ, ਜਾਣਾ ਸੀਗਾ ਸ਼ਾਸ਼ ਨੇ, ਹਾਂ ਆਈ ਤਾਂ ਸੀਗੀ ਇਕੋਨਮੀ ਕਲਾਸ 'ਚ, ਮੈਂ ਕਹਿੰਦਾ ਮੈਂ ਸਪੈਸ਼ਲ ਬਿਜ਼ਨਸ ਕਲਾਸ ਦੇ ਜਹਾਜ਼ 'ਚ ਬਿਠਾ ਕੇ ਭੇਜਿਆ। ਮੈਂ ਕਿਹਾ ਇਹਨੂੰ ਬਾਰੀ ਵਾਲੇ ਪਾਸੇ ਬਿਠਾਇਓ, ਹਾਂ ਤੇ ਮੈਂ ਬਿਠਾਇਆ ਵੀ ਪਤਾ ਕਿੱਥੇ ਹੈ, ਜਿਹੜੀ ਬਾਰੀ ਥੱਲੇ ਖੰਭ ਹੁੰਦੇ ਆ। ਅੱਛਾ ਇਨ ਕੇਸ ਕਿਤੇ ਜਹਾਜ਼ ਨੂੰ ਕੁਝ ਹੋਵੇ ਡੇਕ ਕੇ ਖੰਭਾਂ 'ਚ ਪਏ ਸਿੱਧੀ। ਤਾਇਆ ਹਾਂ। ਦੈਟਸ ਬੈਡ ਮੈਨਰਸ। ਮਤਲਬ ਮੈਂ ਉਹਦਾ ਫਾਇਦਾ ਸੋਚਿਆ, ਹਾਂ। ਦੇਖ ਜੇ ਉਹਦੇ ਖੰਭਾਂ ਨੂੰ ਪਏਗੀ, ਖੰਭ ਘੁੰਮਦੇ ਹੋਣਗੇ, ਹਵਾ ਨਾਲ ਉੜਦੀ ਪੈਰਾਸ਼ੂਟ ਨਾਲ ਕਿਤੇ ਲੈਂਡ ਤਾਂ ਕਰ ਜੂਗੀ। ਆਏ ਹਾਏ ਮੈਂ ਕਹਿੰਦਾ ਐਸੇ ਟਾਪੂ ਤੇ ਲੈਂਡ ਕਰੇ। ਵੈਲਕਮ ਹੈ, ਮੇਰਾ ਨਾਮ ਹੈ ਤਾਇਆ ਸ਼ੌਂਕੀ, ਔਨ ਚਾਰੇ ਪਾਸੇ ਔਨ ਪੰਜਾਬੀ ਰੇਡੀਓ USA। ਨਜ਼ਾਕਤਾਂ ਦਾ ਮੈਂ ਭਰਿਆ ਭਰਪੂਰ ਬੰਦਾ ਹਾਂ। ਜਿਹੜੀ ਮੇਰੀ ਨਜ਼ਾਕਤ ਹੈ ਇਹ ਅਸਲ ਦੇ ਵਿੱਚ ਇੱਕ ਲਿਆਕਤ ਹੈ, ਤੇ ਲਿਆਕਤ ਵਧੀਆ ਹੋਏ ਤਾਂ ਮੈਂ ਕਿਹਾ ਇੱਜ਼ਤ ਬਹੁਤ ਵੱਧਦੀ ਹੈਗੀ ਹੈ। ਹਾਂ ਕੀ ਹੋਇਆ? ਆਪ ਜੀ ਦੀ ਜੇ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੀ ਜੇ ਗੱਲ ਪੂਰੀ ਹੋ ਗਈ ਹੋਵੇ, ਮਿੱਠੂ ਮੇਰਾ ਤੋਤਾ ਹੈਗਾ। ਹਾਂ ਜੇ ਆਪ ਜੀ ਹੋਇਆ ਹਾਂ ਬਹੁਤ ਵਧੀਆ ਗੱਲਾਂ ਕਰਦਾ, ਮੈਂ ਪੁੱਛੂ ਨਾ ਹਾਂ ਵੀ ਮਿੱਠੂ ਕਿੱਦਾਂ, ਉਹ ਤੂੰ ਆਪਣੀ ਨਾਨਮਨ ਛੱਡ ਕਰਾ ਮੈਂ ਜੇ ਛੱਡਾਂ, ਐਡਾ ਬੋਲਦਾ ਮਿੱਠੂ ਬੋਲਦਾ। ਤੂੰ ਜਾ, ਮੈਂ ਉਹਨੂੰ ਕਈ ਵਾਰੀ ਕਿਹਾ, ਤੇਰੀ ਤਾਈ ਦੀ ਮੈਂ ਗੱਲ ਦੱਸਦਾ। ਅੱਛਾ ਤਾਈ ਨੂੰ ਨਾ ਦੇਖ ਕੇ ਮੈਨੂੰ ਮਿੱਠੂ ਕਹਿੰਦਾ ਕਿ ਇਹ ਨਾ ਚਾਲੂ ਹੈ। ਮੈਂ ਨਹੀਂ ਮੰਨਦਾ। ਕਹਿੰਦਾ ਮਿੱਠੂ ਕਹਿੰਦਾ ਆਈ ਕੈਨ ਪ੍ਰੂਵ। ਮੈਂ ਕਿਹਾ ਕਿੱਦਾਂ? ਤਾਈ ਨੇ ਨਾ ਮਿੱਠੂ ਨੂੰ ਪੁੱਛਿਆ ਜੇ ਮੇਰੇ ਘਰੇ ਇੱਕ ਬੰਦਾ ਆ ਰਿਹਾ ਤੇ ਉਹ ਮੇਰਾ ਕੀ ਲੱਗਾ? ਮਿੱਠੂ ਕਹਿੰਦਾ ਉਹ ਤੇਰਾ ਭਰਾ ਲੱਗਾ। ਉਹ ਕਹਿੰਦੀ ਜੇ 2 ਆ ਰਹੇ ਆ ਫੇਰ ਉਹ ਤੇਰੇ ਭਰਾ ਦਾ ਦੋਸਤ ਲੱਗਾ। ਅੱਗੋਂ ਕਹਿੰਦੀ 3 ਆ ਰਹੇ ਆ ਤੇ ਮੈਨੂੰ ਉਹਨੇ ਜ਼ੋਰ ਦੀ ਆਵਾਜ਼ ਮਾਰੀ, ਉਹ ਤਾਇਆ ਉਹ ਮੈਨੂੰ ਪਾਣੀ 'ਚ ਡੋਬਾ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਯੈਸ ਤਾਇਆ ਕਿੱਥੇ ਬਿਜ਼ੀ ਹੋ ਗਿਆ? ਮੈਂ ਕੁਝ ਦੇਖ ਰਿਹਾ ਸੀ। ਕੀ ਦੇਖ ਰਿਹਾ ਸੀ? ਮੈਂ ਦੇਖ ਰਿਹਾ ਸੀ, ਮੈਂ ਨਾ ਰੀਲ ਪਾਈ ਸੀ ਇੰਸਟਾਗ੍ਰਾਮ ਤੇ। ਤਾਇਆ ਤੂੰ ਰੀਲਸ ਬਣਾਉਣਾ ਹੈ? ਮੈਂ ਬਚਪਨ ਤੋਂ ਰੀਲਾਂ ਹੀ ਬਣਾਉਂਦਾ ਆਇਆ। ਪਹਿਲਾਂ ਮੈਂ ਧਾਗੇ 'ਚ ਰੀਲਾਂ ਬਣਾਉਂਦਾ ਰਿਹਾ, ਫਿਰ ਮੈਂ ਕੈਸਟਾਂ ਦੀਆਂ ਰੀਲਾਂ ਬਣਾਈਆਂ ਨੇ। ਇੱਕ ਟਾਈਮ ਤੇ ਦੋਵੇਂ ਧੰਦੇ ਮੇਰੇ ਠੱਪ ਹੋ ਗਏ ਤੇ ਫਿਰ ਕੱਟ ਟਾਈਮ ਨੇ ਮੇਰੀ ਰੀਲ ਬਣਾਈ ਹੈ। ਹਾਂ ਇਹ ਤਾਂ ਗੱਲ ਸਹੀ ਹੈ, ਪਰ ਇਹ ਕੀ ਹੋਇਆ? ਮਤਲਬ ਕੀ ਹੋਇਆ? ਇਹ ਰੀਲ ਕਾਹਦੇ ਤੇ ਬਣਾਈ ਹੈ? ਕੀ ਹੈ ਇਹਦੇ 'ਚ? ਇਹਦੇ 'ਚ ਮੈਂ ਦੱਸਿਆ ਹੈਗਾ ਇੱਕ ਗਾਣਾ ਹੈਗਾ ਬਾਲਾ ਸ਼ੈਤਾਨ ਕਾ ਸ਼ਾਲਾ। ਮੈਂ ਕਿਹਾ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਇਹ ਗਾਣਾ ਸੁਣਿਆ? ਮੈਂ ਕਿਹਾ ਵੇਖੋ ਜੀ ਮੇਰੇ ਸ਼ਾਲੇ ਨੇ ਗਾਣਾ ਸੁਣਿਆ ਤੇ ਚਾਚਾ ਉਹਨੇ ਆਪਣਾ ਨਾਮ ਬਾਲਾ ਰੱਖਿਆ ਤਾਂ ਕਿ ਮੈਨੂੰ ਸ਼ੈਤਾਨ ਕਹਿ ਸਕੇ। ਬਾਲਾ ਸ਼ੈਤਾਨ ਕਾ ਸ਼ਾਲਾ। ਇੰਨੀ ਮਾੜੀ ਸੋਚਦਾ ਆ ਤੇਰੇ ਸਾਲੇ ਦੀ। ਤੇ ਸਾਲੇ ਹੁੰਦੇ ਹੀ ਮੈਂ ਹੁਣ ਕੀ ਬੋਲਿਆ ਫਿਰ ਤਾਨੂੰ ਤਾਂ ਮੈਂ ਕਹਿੰਦਾ ਸ਼ਾਲਾ ਨਾ ਹੋਏ। ਤਾਇਆ ਗਾਲਾਂ ਨਹੀਂ ਕੱਢੀ ਦੀਆਂ। ਗਾਲਾਂ ਮੈਂ ਰਿਸ਼ਤਾ ਪ੍ਰੋਨਾਂਸ ਕੀਤਾ। ਅੱਛਾ ਫੇਰ ਠੀਕ ਹੈ। ਤੇ ਉਹਦੇ ਨਾਲ ਆਪਣੇ ਸੰਬੰਧ ਕਿਹੋ ਜਿਹੇ ਨੇ? ਨਹੀਂ ਮੈਂ ਉਹਨਾਂ ਸੰਬੰਧ ਕਿਉਂ ਬਣਾਵਾਂਗਾ ਕੋਈ? ਆਈ ਮੀਨ ਟੂ ਸੇ ਕਿ ਉਹ ਆਪਣੀ ਭੈਣ ਦਾ ਸਾਥ ਦਿੰਦਾ ਹੈ ਕਿ ਤੇਰਾ? ਉਹ ਪੈਸੇ ਦਾ ਸਾਥ ਦਿੰਦਾ। ਉਹ ਹੈਗਾ ਬੈਂਗਨ ਥਾਲੀ ਦਾ। ਜੇ ਮੈਂ $4 ਕੀਤੇ ਨੇ ਮੇਰੇ ਵੱਲ ਹੋ ਜਾਣਾ, ਜੇ ਉਧਰੋਂ 8 ਮਿੰਟ ਉੱਧਰ ਹੋ ਜਾਣਾ। ਉਹਦਾ ਕੋਈ ਆਪਣਾ ਸਟੈਂਡ ਨਹੀਂ ਹੈਗਾ। ਤਾਇਆ ਤੈਨੂੰ ਮੈਂ ਕਿੰਨੀ ਵਾਰ ਕਿਹਾ ਵੀ ਆਪਣਾ ਫੋਨ ਬੰਦ ਰੱਖਿਆ ਕਰ, ਜਦੋਂ ਇੱਥੇ ਆਉਣਾ ਹੁੰਦਾ। ਥੋੜੀ ਜੀ ਸਿਹਤ ਦੀ ਗੱਲ ਕਰ ਲਈਏ ਆਪਾਂ। ਸਿਹਤ ਬਾਕੀ ਗੱਲਾਂ ਬਾਅਦ ਵਿੱਚ, ਪਹਿਲਾਂ ਹੈ ਸਿਹਤ ਜ਼ਰੂਰੀ। ਹਾਂ ਤੇ ਮੈਂ ਮਜਬੂਰੀ। ਵਿਗਿਆਨੀਆਂ ਦੀ ਇੱਕ ਰਿਸਰਚ ਪੜ੍ਹੀ ਹੈ ਤਾਇਆ। ਕੀ ਪੜ੍ਹੀ ਹੈ? ਇਸ ਰਿਸਰਚ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਕਸਰਤ ਕਰਨ ਤੋਂ ਪਹਿਲਾਂ ਕਾਫੀ ਪੀਣਾ ਸਰੀਰ ਲਈ ਬੇहद ਫਾਇਦੇਮੰਦ ਸਾਬਤ ਹੋ ਸਕਦਾ ਹੈ। ਕਿਹੜੀ ਬਲੈਕ ਕਾਫੀ ਪੀਣੀ ਹੈ ਕਿ ਦੂਜੀ ਪੀਣੀ ਹੈ? ਬਲੈਕ ਕਾਫੀ ਹੀ ਪੀਾਂਗੇ। ਜੇ ਮਤਲਬ ਇੰਨਾ ਸਾਰਾ ਮਿੱਠਾ ਪਾ ਕੇ ਦੁੱਧ ਪਾ ਕੇ ਕਾਫੀ ਪੀ ਲਈ ਤੇ ਫਿਰ ਕਸਰਤ ਕਰਦੇ ਆ। I always use black coffee. I always drink black coffee often because I like this. And this is tasteless. ਤਾਇਆ ਪੰਜਾਬੀ ਚ ਗੱਲ ਕਰ ਲਓ। ਹੈ ਪੰਜਾਬੀ ਚ ਕਰ। ਨਹੀਂ ਮੇਰੇ ਕੁਝ ਅੰਗਰੇਜ਼ ਭਰਾ ਵੀ ਹੈਗੇ, ਉਹਨਾਂ ਦਾ ਵੀ ਸਾਰਨਾ ਮੈਂ। ਉਹ ਨਹੀਂ ਪੰਜਾਬੀ ਸਿੱਖ ਪਾਏ, ਮੈਂ ਉਹਨਾਂ ਨੂੰ ਬੱਲੇ ਸਿਖਾਉਂਦੇ। ਮੇਰੀ 20 ਸਾਲ ਉਮਰ ਲੰਘੀ ਹੈ, ਹਜੇ ਵੀ ਉਹ ਬਾਲੇ ਕਰਦੇ ਆ। ਇਹ ਤਾਂ ਗੱਲ ਸਹੀ ਹੈ ਤੇਰੀ, ਪਰ ਖੋਜੀ ਇਹ ਕਹਿੰਦੇ ਨੇ ਕਿ ਰੋਜ਼ਾਨਾ ਕਸਰਤ ਸ਼ੁਰੂ ਕਰਨ ਤੋਂ 30 ਮਿੰਟ ਪਹਿਲਾਂ ਕਾਫੀ ਪੀਣ ਨਾਲ ਫੈਟ ਦੀ ਜਿਹੜੀ ਖਪਤ ਆ ਉਹ ਕਰਨ ਚ ਮਦਦ ਮਿਲਦੀ ਹੈ। ਔਰ ਕਹਿੰਦੇ ਨੇ ਕਿ ਇਹ ਸਪੇਨ ਦੀ ਇੱਕ ਗ੍ਰੇਨੇਡਾ ਯੂਨੀਵਰਸਿਟੀ ਆ, ਉੱਥੋਂ ਦੇ ਖੋਜੀਆਂ ਨੇ ਕਿਹਾ ਕਿ ਕੈਫੀਨ ਜਿਹੜੀ ਹੈ ਉਹ ਫੈਟ ਆਕਸੀਕਰਨ ਨੂੰ ਵਧਾਉਂਦੀ ਹੈ, ਜਿਸ ਨਾਲ ਫੈਟ ਦੀ ਖਪਤ ਹੁੰਦੀ ਹੈ। Okay. So ਮਤਲਬ it is very good। ਤਾਂ ਹੀ ਮੈਂ ਇੰਨਾ ਫਿੱਟ ਹਾਂ।
ਤਾਈਓ ਮੈਂ ਕਿਤੇ ਮਾਰੀ ਬਾਹ ਨੂੰ ਮੈਂ ਕਹਿੰਦਾ ਡਸਕਾ ਨਿਕਲਦਾ ਮੇਰਾ, ਮੈਂ ਕਹਿੰਦਾ 18 ਇੰਚ ਡਸਕਾ। ਵਾਟਸ ਦੈਟ? ਡੋਲਾ ਮੇਰਾ। ਅੱਛਾ 22 ਇੰਚ ਦਾ ਡੋਲਾ ਮੇਰਾ। ਓਕੇ ਯਸ। ਇਹ ਕਿਉਂ ਬਣਿਆ? ਕਿਉਂ? ਮਿਹਨਤ ਲੱਗੀ ਮੇਰੀ, ਹਾਰਡ ਵਰਕ ਲੱਗਿਆ। ਭਾਂਡੇ ਚਕਾਏ ਤੇਰੀ ਤਾਈ ਨੇ ਮੇਰੇ ਤੋਂ। ਤਾਇਆ ਜੀ ਯਸ, ਬਹੁਤ ਚੰਗਾ ਲੱਗਿਆ ਤੁਸੀਂ ਆਪ ਜੀ ਨੇ ਆਪਣਾ ਜਿਹੜਾ ਕੀਮਤੀ ਸਮਾਂ ਕੱਢਿਆ। ਮੈਂ ਕੱਢਦੇ ਰਹਿੰਦਾ ਵਿਚਾਰਾਂ ਦੀ ਸਾਂਝ ਪਾਈ ਹੈ। ਬਿਲਕੁਲ, ਮੈਂ ਪਹੁੰਚਦਾ ਹੀ ਰਹਿੰਦਾ ਸਾਂਝ। ਮੈਂ ਇੱਕ ਹੋਰ ਕੋਈ ਮੇਰੇ ਕੋਲ ਸੁਣ ਕੇ ਨਹੀਂ ਰਾਜੀ ਗੱਲਾਂ ਮੇਰੀਆਂ, ਇੱਥੇ ਆ ਕੇ ਮੈਂ ਬੋਲ ਲੈਂਦਾ ਵਾ। ਇਹ ਵੀ ਗੱਲ ਸਹੀ ਹੈ, ਪਰ ਚੱਲਦਾ ਹੈ, ਸਾਨੂੰ ਚੰਗਾ ਲੱਗਦਾ ਤੂੰ ਆਪਣੀ ਹੱਡ ਬੀਤੀਆਂ ਸੁਣਾਉਂਦਾ ਸਾਨੂੰ। ਬਿਲਕੁਲ। ਤੇ ਆਪਾਂ ਹੁਣ ਫਿਲਹਾਲ ਚੱਲੀਏ, ਜਾਣ ਦਾ ਵੇਲਾ ਹੋ ਗਿਆ। ਜਾਣ ਦਾ ਵੇਲਾ। ਉਸੇ ਤਾਈ ਦੀ ਸ਼ਕਲ ਵੇਖਣ ਦੇ ਲਈ ਘਰੇ ਜਾਣਾ ਪਏਗਾ। ਨਹੀਂ, ਅੱਜ ਮੈਂ ਸੈਨ ਫਰਾਂਸਿਸਕੋ ਜਾ ਰਿਹਾ। ਵਾਈ ਸੋ? ਮੇਰਾ ਮੂਡ ਹੈ, ਮੌਜ ਹੈ ਮੇਰੀ। ਤਾਂ ਤੂੰ ਮੂੰਹ ਚੱਕ ਕੇ ਕਦੇ ਵੀ ਕਿਤੇ ਵੀ ਤੁਰ ਪੈਣਾ। ਤੇ ਨਹੀਂ, ਮੇਰੇ ਪੈਸੇ ਲੱਗਦੇ ਨੇ, ਮੈਂ ਜਾਊਂ ਜਿੱਥੇ ਮਰਜੀ। ਮੇਰੇ ਕੋਲ ਅੰਟਾਂ ਦਾ ਪੈਸਾ ਹੈ। ਮੈਂ ਸੈਨ ਫਰਾਂਸਿਸਕੋ ਜਾਣਾ, ਉਸ ਤੋਂ ਬਾਅਦ ਮੈਂ ਅਬੂ ਧਾਬੀ ਜਾਣਾ। ਅੱਛਾ। ਹਾਂ, 20 ਮਿੰਟ ਲੱਗਦੇ ਇੱਥੋਂ। ਤੂੰ ਕਿਹਦਾ ਨਾਮ ਅਬੂ ਧਾਬੀ ਰੱਖਿਆ ਹੈ? ਕਿਹਦਾ ਨਾਮ ਰੱਖਿਆ ਅਬੂ ਧਾਬੀ? ਮੇਰਾ ਦੋਸਤ ਹੈ, ਉਹਦਾ ਘਰ ਦਾ ਨਾਮ ਹੈ ਅਬੂ ਧਾਬੀ। ਅੱਛਾ ਅੱਛਾ, ਅਬੂ ਧਾਬੀ ਨਿਵਾਸ। ਓਕੇ। ਤੇ ਦੇ ਸੱਤੇ ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।